With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਸ਼ੋਅ ਵਿੱਚ ਅਸੀਂ ਉਸ ਸ਼ਖਸੀਅਤ ਬਾਰੇ ਗੱਲਬਾਤ ਕਰਾਂਗੇ ਜਿਸ ਨੇ ਪੰਜਾਬ ਦੀ ਧਰਤੀ ਤੇ 50 ਸਾਲ ਰਾਜ ਕੀਤਾ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰ ਰਿਹਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦਾ ਜਨਮ ਗੁਜਰਾਂਵਾਲਾ ਵਿੱਚ ਹੋਇਆ, ਜੋ ਕਿ ਅੱਜ ਪਾਕਿਸਤਾਨੀ ਪੰਜਾਬ ਦਾ ਹਿੱਸਾ ਹੈ। ਉਹਨਾਂ ਨੇ ਸਰਕਾਰੇ ਖਾਲਸਾ ਦੇ ਨਾਂ ਹੇਠ ਪੰਜਾਬ ਤੇ 1799 ਤੋਂ ਲੈ ਕੇ 1839 ਤੱਕ ਉਹ ਰਾਜ ਕਾਇਮ ਰੱਖਿਆ, ਜਿਸ ਨੂੰ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਹਾਸਲ ਹੈ। 27 ਜੂਨ ਨੂੰ ਉਹਨਾਂ ਦੀ ਬਰਸੀ ਲੰਘ ਕੇ ਗਈ ਹੈ ਅਤੇ ਵੱਖ-ਵੱਖ ਥਾਵਾਂ ਤੇ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਗਏ। ਅੱਜ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਹਰਪ੍ਰੀਤ ਸਿੰਘ ਜੀ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਜਿੰਨੇ ਵੀ TV84 ਦੇ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ, ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਗੱਲ ਜਾਣਨੀ ਚਾਹੂੰਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਸਿੱਖ ਰਾਜ ਸਥਾਪਿਤ ਕੀਤਾ ਸੀ ਉਹ ਇੱਕ ਬੜਾ ਲੰਬਾ ਸਮਾਂ ਸੀ, 50 ਸਾਲ ਉਹ ਖੁੱਸ ਗਿਆ ਤੇ ਉਹ ਤੋਂ ਬਾਅਦ ਅੱਜ ਦੀ ਕੀ ਦਸ਼ਾ ਹੈਗੀ ਹੈ, ਇਸ ਸਾਰੇ ਘਟਨਾਕ੍ਰਮ ਬਾਰੇ ਤੁਸੀਂ ਤੁਹਾਡੀ ਕੀ ਰਾਏ ਹੈ? ਜੀ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਛੋਟਾ ਮੂੰਹ ਹੋ ਜਾਂਦਾ ਤੇ ਵੱਡੀ ਗੱਲ ਹੋ ਜਾਂਦੀ ਆ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਾਰੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਇੱਕ ਐਡਮਿਨਿਸਟ੍ਰੇਟਿਵ ਉਹਦਾ ਐਕੂਮੈਨ ਸੀਗਾ ਉਹਦੇ ਬਾਰੇ ਜੇ ਅਸੀਂ ਆਪਣੀਆਂ ਛੋਟੇ ਜਿਹੇ ਦਿਮਾਗ ਦੇ ਵਿੱਚੋਂ ਗੱਲ ਕਰਾਂਗੇ ਤੇ ਮੇਰਾ ਖਿਆਲ ਹੈ ਵੀ ਅਸੀਂ
ਬਹੁਤ ਜ਼ਿਆਦਾ ਉਸ ਨਾਲ ਜ਼ਿਆਦਤੀ ਕਰਦੇ ਹੋਵਾਂਗੇ ਜਾਂ ਇਹ ਕਵਾਂਗੇ ਕਿ ਉਸ ਗੱਲ ਨਾਲ ਬਹੁਤਾ ਇਨਸਾਫ ਨਹੀਂ ਕਰ ਪਾਵਾਂਗੇ। ਜੀ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਜਿਹੜਾ ਹੈਗਾ ਉਹ ਇਤਿਹਾਸ ਦੇ ਵਿੱਚ ਦਰਜ ਹੋਇਆ। ਜੇਕਰ ਇਤਿਹਾਸ ਦੇ ਵਿੱਚ ਦਰਜ ਹੋਇਆ ਤੇ ਜ਼ਰੂਰ ਕੋਈ ਨਾ ਕੋਈ ਗੱਲ ਸੀ ਜਿਹੜਾ ਇਹ ਅੱਜ ਕਿਹਾ ਜਾਂਦਾ ਕਿ ਖਾਲਸਾ ਰਾਜ ਜਾਂ ਸਿੱਖ ਇੰਪਾਇਰ ਜਦੋਂ ਐਸਟੈਬਲਿਸ਼ ਹੋਇਆ ਸੀਗਾ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵਿੱਚ ਹੀ ਐਸਟੈਬਲਿਸ਼ ਹੋਇਆ ਸੀਗਾ ਜੀ। ਸੋ ਮਹਾਰਾਜਾ ਰਣਜੀਤ ਸਿੰਘ ਇੱਕ ਜੇਕਰ ਅਸੀਂ ਉਹਦਾ ਐਜ਼ ਐਨ ਇੰਡੀਵਿਜੂਅਲ ਕੋਈ ਐਨਾਲਿਸਿਸ ਨਹੀਂ ਕਰਨਾ ਚਾਹੁੰਦੇ ਪਰ ਉਹਦਾ ਮਹਾਰਾਜਾ ਰਣਜੀਤ ਸਿੰਘ ਦਾ ਐਜ਼ ਏ ਸਿੱਖ ਰਾਜ ਉਹਦਾ ਰੋਲ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਐਡਮਿਨਿਸਟ੍ਰੇਟਿਵ ਕੈਪੈਸਿਟੀ ਸੀਗੀ ਉਹਦਾ ਜਿਹੜਾ ਉਹਦਾ ਐਡਮਿਨਿਸਟ੍ਰੇਟਿਵ ਐਕਿਊਮੈਨ ਸੀ ਜਾਂ ਉਹਦੀ ਜਿਹੜੀ ਮਿਲਟਰੀ ਐਕਿਊਮੈਨ ਸੀਗਾ ਉਹਦਾ ਸੋਚ ਜਿਹੜੀ ਉਹਦੀ ਵਿਜ਼ਨ ਸੀਗਾ ਮਿਲਟਰੀ ਦੇ ਤੌਰ ਦੇ ਉੱਤੇ ਜਾਂ ਉਹਨੂੰ ਐਡਮਿਨਿਸਟ੍ਰੇਟ ਕਰਨ ਦੇ ਤੌਰ ਦੇ ਉੱਤੇ ਉਹ ਕੀ ਸੀ ਉਹ ਅੱਜ ਦੇ ਦਿਨ ਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਇੰਪੋਰਟੈਂਟ ਹੈਗਾ। ਇੱਕ ਮਿਸਲਾਂ ਦੇ ਵਿੱਚੋਂ ਨਿਕਲਿਆ ਹੋਇਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਕਰਨੀਆਂ ਮੈਨੂੰ ਕੋਈ ਐ ਨਹੀਂ ਲੱਗਦਾ ਹੁੰਦਾ ਕਿ ਉਸ ਚੀਜ਼ ਦੇ ਉੱਤੇ ਸਮਾਂ ਲਾਇਆ ਜਾਵੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਹਾਂਜੀ ਕਦੋਂ ਬੌਰਨ ਹੋਏ ਸੀ ਇਹਨਾਂ ਮਹਾਂ ਸਿੰਘ ਉਹਨਾਂ ਦੇ ਜਾਂ ਜੱਟ ਸਿੰਘ ਉਹਨਾਂ ਦੇ ਪੋਤੇ ਤੇ ਭਾਵੇਂ ਕਿ ਇਹ ਚੀਜ਼ਾਂ ਵਿਰਾਸਤ ਦੇ ਵਿੱਚ ਜਿਹੜੀਆਂ ਇਹ ਆਉਂਦੀਆਂ ਇਹ ਇੰਪੋਰਟੈਂਟ ਤਾਂ ਹੈ ਜਿਹੜਾ ਬੰਦੇ ਦੇ ਕੰਮ ਕਰਨ ਦਾ ਤਰੀਕਾ ਉਹਨੂੰ ਅਸਰਅੰਦਾਜ਼ ਕਰਨ ਦੇ ਵਿੱਚ ਤਾਂ ਇਹ ਮਹੱਤਵਪੂਰਨ ਹੁੰਦੀਆਂ ਨੇ ਪਰ ਇਹ ਕੋਈ ਡਿਸਕਸ਼ਨ ਦਾ ਮੈਨੂੰ ਲੱਗਦਾ ਕਿ ਸਾਡੀ ਡਿਸਕਸ਼ਨ ਦਾ ਇਹ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ ਕਿ ਕਦੋਂ ਬੌਰਨ ਹੋਏ ਕਦੋਂ ਉਹਨਾਂ ਦੀ ਉਹ ਫੌਤ ਹੋਏ ਨੇ। ਪਰ ਜਿਹੜੀ ਗੱਲ ਤੁਸੀਂ ਹੁਣ ਸਵਾਲ ਇਹ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸੀਂ ਕਿਸ ਤਰੀਕੇ ਨਾਲ ਲੈਣੇ ਮੇਰਾ ਖਿਆਲ ਹੈ ਕਿ ਉਹ ਚੀਜ਼ਾਂ ਜਿਹੜੀਆਂ ਡਿਸਕਸ ਕਰਨੀਆਂ ਜ਼ਰੂਰੀ ਨੇ। ਜੀ ਬਿਲਕੁਲ। ਰਣਜੀਤ ਸਿੰਘ ਇੱਕ ਆਮ ਮੈਂ ਇਹ ਕਹਾਂਗਾ ਕਿ ਕਿਸਾਨਾਂ ਕੁਝ ਲੋਕ ਕਹਿੰਦੇ ਨੇ ਕਿਸਾਨੀ ਪਰਿਵਾਰ ਦੇ ਵਿੱਚੋਂ ਕੁਝ ਲੋਕ ਕਹਿੰਦੇ ਨੇ ਕਿ ਨਹੀਂ ਉਹ ਜੱਟ ਸਿੱਖ ਜਿਹੜੇ ਸ਼ੁਕਰ ਚੱਕੀਆ ਮਿਸਲ ਦੇ ਸੀਗੇ ਉਹ ਇੱਕ ਸਰਦਾਰ ਸਨ। ਹੁਣ ਸਰਦਾਰ ਹੋਣ ਤੋਂ ਲੈ ਕੇ ਮਹਾਰਾਜ ਹੋਣ ਤੱਕ ਦਾ ਜਿਹੜਾ ਸਫ਼ਰ ਹੈਗਾ ਆ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹੋ ਜਿਹੇ ਫੈਸਲੇ ਲਏ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਕਿਹੋ ਜਿਹੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਦੂਰਅੰਦੇਸ਼ੀ ਕੀ ਸੀ ਉਹ ਜਿਹੜੀ ਆ ਇੰਪੋਰਟੈਂਟ ਹੈਗੀ ਆ ਖਾਸ ਤੌਰ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਾਨੂੰ ਇੱਕ ਇਹ ਵਹਿਮ ਹੋਇਆ ਪਿਆ ਵੀ ਸਿੱਖ ਜਿਹੜੇ ਹੈਗੇ ਆ ਉਹ ਰਾਜ ਨਹੀਂ ਕਰ ਸਕਦੇ ਜਦੋਂ ਸਾਨੂੰ ਇਹ ਵਹਿਮ ਹੋਇਆ ਪਿਆ ਵੀ ਸਿੱਖ ਜਿਹੜੇ ਹੈਗੇ ਨੇ ਉਹ ਗਿਣਤੀ ਘਟਿਆ ਤੇ ਉਹ ਇੱਕ ਆਪਣਾ ਮੁਲਕ ਨਹੀਂ ਬਣਾ ਸਕਦੇ ਔਰ ਸਾਡੀ ਜਿਹੜੀ ਬਹੁਤ ਵੱਡਾ ਲੀਡ ਕਲਾਸ ਜਿਹੜੀ ਹੈਗੀ ਸਾਡੀ ਸੋ ਕਾਲਡ ਪੜ੍ਹੇ ਲਿਖਿਆ ਦੀ ਅਖੌਤੀ ਪੜ੍ਹੇ ਲਿਖਿਆ ਦੀ ਜਿਹੜੀ ਕਲਾਸ ਹੈਗੀ ਆ ਮੈਂ ਇਸ ਚੀਜ਼ ਤੋਂ ਮਾਫੀ ਚਾਹੁੰਦਾ ਵੀ ਪੜ੍ਹੇ ਲਿਖੇ ਦੀ ਨਾਲ ਉਸ ਚੀਜ਼ ਨੂੰ ਕੋਈ ਅਫੈਂਡ ਨਾ ਹੋਣ ਇਸ ਗੱਲ ਤੋਂ ਮੈਂ ਕਰੇ ਉਹਨਾਂ ਨੂੰ ਟਾਰਗੇਟ ਕਰ ਰਿਹਾ ਕਿਉਂਕਿ ਜੇ ਪੜ੍ਹੇ ਲਿਖੇ ਸਿਰਫ ਇਹੀ ਆ ਕਿ ਕਿਸੇ ਨੇ BSc ਕਰ ਲਈ ਜਾਂ PhD ਕਰ ਲਈ ਤੇ BSc ਮੈਂ ਵੀ ਕੀਤੀ ਹੈਗੀ ਆ ਮੈਂ ਵੀ ਉਹਨਾਂ ਪੜ੍ਹਿਆ ਤੇ ਉਹਨਾਂ ਅਖੌਤੀ ਪੜ੍ਹਿਆ ਲਿਖਿਆ ਦੇ ਵਿੱਚ ਮੈਂ ਆਉਣਾ ਪਰ ਸਵਾਲ ਇਹ ਹੁੰਦਾ ਹੈਗਾ ਕਿ ਜਦੋਂ ਅਸੀਂ ਕਹਿੰਦੇ ਆ ਵੀ ਸਾਨੂੰ ਰਾਜ ਦੀ ਕੀ ਲੋੜ ਹੈਗੀ ਆ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਤਾਂ ਬਹੁਤ ਘੱਟ ਆ ਸਾਡੀ ਗਿਣਤੀ ਘੱਟ ਆ ਅਸੀਂ ਰਾਜ ਕਿਵੇਂ ਕਰਾਂਗੇ ਸਿੱਖ ਰਾਜ ਨਹੀਂ ਕਰ ਸਕਦੇ ਬਲਾ 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 ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਉੱਥੇ ਸਵਾਲ ਜਿਹੜੇ ਆ ਉਹ ਚੱਕਦੇ ਆ ਜੀ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੇਕਰ ਅਸੀਂ ਦੇਖਦੇ ਹਾਂ ਖੈਬਰ ਤੋਂ ਲੈ ਕੇ ਖੈਬਰ ਦਰਾ ਜਿਹੜਾ ਹੈਗਾ ਆ ਜੇ ਤੁਸੀਂ ਵੈਸਟ ਵਾਲੇ ਪਾਸੇ ਜਾਂਦੇ ਆ ਤੇ ਖੈਬਰ ਦਰਾ ਇਹ ਖੈਬਰ ਤੋਂ ਲੈ ਕੇ ਜੇ ਤੁਸੀਂ ਥੱਲੇ ਸਾਊਥ ਵੱਲ ਜਾਂਦੇ ਆ ਸਿੰਧ ਮਿਠਨਪੁਰ ਜਿਹੜਾ ਹੈਗਾ ਉਹ ਇਲਾਕਾ ਜੇ ਤੁਸੀਂ ਨਾਰਥ ਜਾਂਦੇ ਕਸ਼ਮੀਰ ਤੇ ਜੇ ਤੁਸੀਂ ਈਸਟ ਨੂੰ ਜਾਂਦੇ ਆ ਤੇ ਤਿੱਬਤ ਤੱਕ ਕਦੀ ਅਸੀਂ ਇਮੈਜਿਨ ਕੀਤਾ ਕਿ ਉਸ ਪੂਰੇ ਦੇ ਪੂਰੇ ਖੱਤੇ ਦੇ ਵਿੱਚ ਜਿਹੜੀ ਡੈਮੋਗ੍ਰਾਫਿਕ ਜਿਹੜੀ ਪਾਪੂਲੇਸ਼ਨ ਦੇ ਹਿਸਾਬ ਨਾਲ ਕਿੰਨੀ ਗਿਣਤੀ ਸੀ 17% ਜਿਹੜੇ ਸਿੱਖ ਸੀ 70% ਜਿਹੜੇ ਸੀ ਮੁਸਲਮਾਨ ਸੀ ਉਸ ਰਾਜ ਦੇ ਵਿੱਚ 17% ਸਿੱਖ ਹੋਣ 70% ਮੁਸਲਮਾਨ ਹੋਣ 11% ਜਿਹੜੇ ਹਿੰਦੂ ਹੋਣ ਤੇ ਉਹਦੇ ਚ ਤੁਸੀਂ ਆਪ ਹੀ ਉਹ ਦੇਖ ਸਕਦੇ ਆ ਕਿ ਕਿੰਨੀ ਸਾਡੀ ਵੱਡੀ ਵਸੋਂ ਸੀ ਔਰ ਹੈਰਾਨੀ ਵਾਲੀ ਗੱਲ ਇਹ ਹੈਗੀ ਆ ਕਿ ਉਸ ਰਾਜ ਦੇ ਵਿੱਚ ਜੇ 70% ਮੁਸਲਮਾਨ ਸੀ ਤੇ ਉਹਨਾਂ ਦੇ ਹੱਕ ਮਿਲਦੇ ਸੀ ਜੇ 11% ਹਿੰਦੂ ਸੀ ਤੇ ਉਹਨਾਂ ਦੇ ਹੱਕ ਮਿਲਦੇ ਸੀ ਜੇ 17% ਸਿੱਖ ਸੀ ਤੇ ਉਹਨਾਂ ਦੇ ਹੱਕ ਮਿਲਦੇ ਸੀ ਧਾਰਮਿਕ ਆਜ਼ਾਦੀ ਸੀ ਪੜ੍ਹਾਈ ਦੀ ਛੂਟ ਸੀਗੀ ਔਰ ਮੈਂ ਤਾਂ ਇਹ ਕਹਿੰਦਾ ਕਿ ਪੜ੍ਹਾਈ ਉੱਥੇ ਮੈਂਡੇਟਰੀ ਸੀਗੀ ਪੜ੍ਹਾਈ ਜਿਹੜੀ ਸੀਗੀ ਉੱਥੇ ਜ਼ਰੂਰੀ ਕੀਤੀ ਗਈ ਸੀ ਜਿਹੜੀਆਂ ਕਿ ਅੱਜ ਵੱਖਰੀਆਂ ਇਹ ਭਾਰਤ ਦੇ ਜਿਹੜੇ ਚਲਾਉਣ ਵਾਲੇ ਰਾਜ ਚਲਾਉਣ ਵਾਲੇ ਅੱਜ ਇਹ ਸਕੀਮਾਂ ਘੜਦੇ ਪਏ ਨੇ ਕਿ ਹਰੇਕ ਨੂੰ ਜਿਹੜੀ ਆ ਸਿੱਖਿਆ ਸਹੂਲਤ ਹੋਣੀ ਚਾਹੀਦੀ ਆ
ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ 1799 ਤੋਂ ਲੈ ਕੇ, ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ 1801 ਨੂੰ ਮੇਰੇ ਖਿਆਲ ਮੁਤਾਬਕ 1801 ਵਿਸਾਖੀ ਵਾਲੇ ਦਿਨ 12 ਅਪ੍ਰੈਲ 1801 ਨੂੰ ਉਹਨਾਂ ਨੂੰ ਮਹਾਰਾਜ ਜਿਹੜਾ ਘੋਸ਼ਿਤ ਕੀਤਾ ਜਾਂਦਾ ਜੀ। ਹੁਣ ਉਦੋਂ ਤੋਂ ਲੈ ਕੇ 1849 ਦੇ ਵਿੱਚ ਵੈਸੇ ਰਾਜ ਹੋ ਜਾਂਦਾ, ਪਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ 1839 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਆ। ਹੁਣ 4 ਦਹਾਕਿਆਂ ਦੇ ਵਿੱਚ ਤੁਸੀਂ ਰਾਜ ਕਰਨਾ, ਇੰਨੀਆਂ ਹੋਸਟਾਈਲ ਕਮਿਊਨਿਟੀਜ਼ ਦੇ ਵਿੱਚ ਜਿਹੜੀਆਂ ਇੱਕ ਦੂਸਰੇ ਨਾਲ ਲੜਦੀਆਂ, ਜਿਹੜੀਆਂ ਇੱਕ ਦੂਸਰੇ ਨੂੰ ਦੇਖ ਕੇ ਨਹੀਂ ਸਿਖਾਉਂਦੀਆਂ ਹੈਗੀਆਂ, ਔਰ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਇਹ ਵੀ ਮਹਿਸੂਸ ਕਰਵਾਉਣਾ ਕਿ ਜਿਹੜਾ ਰਾਜ ਕਰ ਰਿਹਾ ਮਨੁੱਖ ਉਹ ਉਹਨਾਂ ਦਾ ਆਪਣਾ ਆ ਜੀ। ਜੇ ਮੰਦਰਾਂ ਨੂੰ 8 ਟਨ ਸੋਨਾ ਜਾਂਦਾ ਤੇ ਦਰਬਾਰ ਸਾਹਿਬ ਸੋਨਾ ਲੱਗਦਾ। ਦਰਬਾਰ ਸਾਹਿਬ ਸੋਨਾ ਕਦੋਂ ਲੱਗਦਾ? ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਲੱਗਦਾ। ਫਿਰ ਇਹੀ ਨਹੀਂ ਹੈਗਾ ਮਦਰਸਿਆਂ ਨੂੰ ਪੈਸੇ ਜਾਂਦੇ ਨੇ, ਉਹਨਾਂ ਦੀਆਂ ਜਿਹੜੀਆਂ ਮਸੀਤਾਂ ਨੇ ਉਹਨਾਂ ਨੂੰ ਉਨਾ ਹੀ ਪੈਸਾ ਜਾਂਦਾ ਜਿੰਨਾ ਬਾਕੀ ਥਾਵਾਂ ਦੇ ਉੱਤੇ ਜਾ ਰਿਹਾ। ਕਿ ਕਾਰਨ ਕੀ ਸੀ ਕਿ ਜਿਹੜੀ ਇੱਕ ਹੋਸਟਾਈਲ ਸਟੇਟ ਹੈਗੀ ਆ ਜਿਹੜੀ ਆਪਣੇ ਅਫਗਾਨੀਆਂ ਦੀ, ਉਹਨਾਂ ਨੂੰ 4 ਦਹਾਕਿਆਂ ਦੇ ਤੱਕ ਆਪਣੇ ਰਾਜ ਦੇ ਥੱਲੇ ਰੱਖਣਾ, ਇਹ ਇੱਕ ਬਹੁਤ ਵੱਡੀ ਮੈਂ ਅਦੁੱਤੀ ਮਿਸਾਲ ਕਹੂੰਗਾ ਜਾਂ ਇਹ ਕਹੂੰਗਾ ਕਿ ਅੱਤਕਥਨੀ ਵਾਲੀ ਗੱਲ ਆ। ਅੱਜ ਵੀ ਤੁਸੀਂ ਦੇਖ ਸਕਦੇ ਹੋ ਰਸ਼ੀਆ ਤੋਂ ਰਾਜ ਨਹੀਂ ਹੋਇਆ, ਅਮਰੀਕਾ ਤੋਂ ਉੱਥੇ ਰਾਜ ਨਹੀਂ ਹੋਇਆ, ਹੋਰ ਬਹੁਤ ਸਾਰੀਆਂ ਆਲੇ ਦੁਆਲੇ ਦੀਆਂ ਸਟੇਟ ਜਿਹੜੀਆਂ ਹੈਗੀਆਂ, ਪਾਕਿਸਤਾਨ ਵੀ ਕੋਸ਼ਿਸ਼ ਕਰਦਾ ਪਰ ਨਹੀਂ ਕਰ ਸਕਿਆ ਉਹਨਾਂ ਤੇ। ਪਰ ਹਰੀ ਸਿੰਘ ਨਲੂਆ ਜਿਹੜਾ ਸੀਗਾ ਉਹਨੇ, ਜਾਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹਨਾਂ ਨੇ ਉਸ ਥਾਂ ਉੱਤੇ ਰਾਜ ਕੀਤਾ। ਕੀ ਕਾਰਨ ਸੀਗੇ ਉਹ? ਕਿ ਅਸੀਂ ਕਦੀ ਇਹਨਾਂ ਗੱਲਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਅੱਜ ਅਸੀਂ ਬਾਰ-ਬਾਰ ਆਪਣੇ ਆਪ ਨੂੰ ਸੈਲਫ ਇਨਕ੍ਰਿਮੀਨੇਟ ਕਰਨ ਦੀ ਕੋਸ਼ਿਸ਼ ਕਰਦੇ, ਹਰ ਚੀਜ਼ ਦੇ ਵਿੱਚ ਆਪਣਾ ਦੋਸ਼ ਜਿਹੜਾ ਆ ਉਹ ਆਪਣੇ ਸਿਰ ਦੇ ਉੱਤੇ ਲੈਣਾ ਚਾਹੁੰਦੇ ਆ ਜੀ। ਇਹ ਗੱਲ ਕਰਕੇ ਕਿ ਉਹ ਸਾਡਾ ਇਨਫੀਰੀਅਰਿਟੀ ਕੰਪਲੈਕਸ ਆ, ਜਿਹੜੀ ਹਰੇਕ ਗੱਲ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਅਸੀਂ ਅਸਮਰਥ ਆ। ਮੇਰੀ ਅੱਜ ਇੱਕ ਸਾਡੇ ਦੋਸਤ ਦੇ ਨਾਲ ਗੱਲ ਹੋ ਰਹੀ ਸੀ ਤੇ ਉਹ ਇੱਕ ਸਰਵੇ ਦੇ ਬਾਰੇ ਦੱਸ ਰਹੇ ਸੀ। ਮੈਨੂੰ ਵਧੀਆ ਚੀਜ਼ ਉਹ ਇਹ ਲੱਗੀ ਕਿ ਉਹ ਕਹਿ ਰਹੇ ਨੇ ਕਿ ਇੱਕ ਸਰਵੇ ਕੀਤਾ ਗਿਆ ਕਿਸੇ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਕਿ ਸਿੱਖਾਂ ਦਾ ਸਰਵੇ ਕੀਤਾ ਜਾਵੇ ਜੀ। ਤੇ ਉਹ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ, ਕਹਿੰਦੇ ਕਿ ਸਿੱਖਾਂ ਦੇ ਕੋਲ ਪੈਸਾ ਬਹੁਤ ਆ, ਸਿੱਖ ਬਹੁਤ ਅਮੀਰ ਨੇ, ਪਰ ਸਿੱਖ ਕੌਮ ਬਹੁਤ ਗਰੀਬ ਹੈ ਜੀ। ਕੀ ਕਾਰਨ ਹੈ ਕਿ ਉਹ ਕੌਮ ਗਰੀਬ ਹੈ? ਕਿਉਂਕਿ ਹਰ ਇੱਕ ਜਿਹੜਾ ਅਮੀਰ ਸਿੱਖ ਨੂੰ ਵੀ ਇਹ ਅਹਿਸਾਸ ਆ, ਜਾਂ ਇਹ ਅਹਿਸਾਸ ਤੇ ਕਮਤਰੀ ਉਹਦੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਘਰ ਕਰ ਗਈ ਆ ਵੀ ਉਹ ਤਾਂ ਭਾਈ ਕੁਛ ਕਰਨ ਜੋਗੇ ਨਹੀਂ ਹੈਗੇ ਜੀ। ਉਹਨਾਂ ਸਮਿਆਂ ਦੇ ਵਿੱਚ ਉਹ ਬਾਬਾ ਬੋਤਾ ਸਿੰਘ ਦੀ ਗੱਲ ਬੜੇ ਮਾਣ ਦੇ ਨਾਲ ਕਰੂਗਾ, ਉਹ ਘੱਲੂਘਾਰਿਆਂ ਦੀ ਗੱਲ ਬੜੇ ਮਾਣ ਦੇ ਨਾਲ ਕਰੂਗਾ, ਪਰ 2 ਘੱਲੂਘਾਰਿਆਂ ਦੀ ਗੱਲ, ਛੋਟੇ ਘੱਲੂਘਾਰੇ ਦੀ ਗੱਲ ਕਰੂਗਾ, ਵੱਡੇ ਘੱਲੂਘਾਰੇ ਦੀ ਗੱਲ ਕਰੂਗਾ, ਪਰ ਤੀਸਰੇ ਘੱਲੂਘਾਰੇ ਦੀ ਗੱਲ ਕਰਨ ਲੱਗਿਆ ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਦੇ ਕੁਐਸਚਨ ਆਉਂਦੇ ਨੇ ਵੀ ਭਿੰਡਰਾਂਵਾਲਾ ਜੀ ਉੱਥੇ ਕਿਉਂ ਗਿਆ, ਉੱਥੇ ਜੀ ਹਥਿਆਰ ਕਿਉਂ ਲੈ ਕੇ ਗਿਆ। ਅੱਗੇ ਸਵਾਲਾਂ ਦੀ ਕੜੀ ਅੱਗੇ ਤੱਕ ਉਹ ਨਹੀਂ ਚੱਲਦੀ ਕਿ ਜੇਕਰ ਮੰਨ ਲਓ ਦਰਬਾਰ ਸਾਹਿਬ ਦੇ ਵਿੱਚ ਜਾਂ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਮੁਆਫੀ ਮੰਗਦਾ, ਇਹ ਅਕਾਲ ਤਖਤ ਸਾਹਿਬ ਨੂੰ ਇੱਕ ਗੈਰੀਸਨ ਬਣਾਇਆ ਗਿਆ, ਕਿਲ੍ਹਾ ਬਣਾਇਆ ਗਿਆ ਜੀ। ਤੇ ਜਿਹੜੇ ਚਲੋ ਉਹ ਤਾਂ ਅਸੀਂ ਮੰਨ ਲਏ ਵੀ ਹਾਂ ਚਲੋ ਉਹ ਕਿਲ੍ਹਾ ਸੀਗਾ, ਤੁਸੀਂ ਢਾਹਤਾ, ਉੱਥੇ ਅੱਤਵਾਦੀ ਸੀਗੇ ਲੁਕੇ, ਮੰਨ ਲਓ ਤੁਸੀਂ, ਅਸੀਂ ਤੁਹਾਡੀ ਜ਼ੁਬਾਨ ਦੇ ਵਿੱਚ ਇਹ ਗੱਲ ਕਰਦੇ ਹਾਂ, ਤੁਸੀਂ ਉਹ ਢਾਹਤੀ। ਮੈਂ ਪੁੱਛਦਾ ਵੀ ਜਿਹੜੇ ਮੁਕਤਸਰ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ, ਦੁੱਖ ਨਿਵਾਰਨ ਗੁਰਦੁਆਰੇ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ, ਉਹਨਾਂ ਦੇ ਵਿੱਚ ਕਿਹੜੇ ਸਨ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ? ਮੈਂ ਇਹ ਗੱਲ ਸਿਰਫ ਤਾਂ ਹੀ ਕਰ ਰਿਹਾ ਕਿ ਅੱਜ ਦੇ ਸਿੱਖ ਨੂੰ ਇਹ ਵਹਿਮ ਹੋ ਚੁੱਕਾ ਹੈ ਕਿ ਅਸੀਂ ਕਿਸੇ ਕੰਮ ਦੇ ਨਹੀਂ ਹੈਗੇ। ਇਹ ਹੋ ਸਕਦਾ ਇਹੋ ਜਿਹੇ ਵਹਿਮ ਉਦੋਂ ਵੀ ਹੋਣ, ਕਿਉਂਕਿ ਉਦੋਂ ਵੀ 12 ਮਿਸਲਾਂ ਸੀਗੀਆਂ। ਅੱਜ ਵੀ ਤੁਸੀਂ ਇਹ ਦੇਖ ਲਓ ਵੀ ਬਹੁਤ ਸਾਰੇ ਮਸਲੇ ਸਾਡੇ ਇਰਦ ਗਿਰਦ ਘੁੰਮ ਰਹੇ ਨੇ। ਉਦੋਂ ਵੀ ਉਹ ਮਸਲੇ ਜਿਹੜੇ ਹੈਗੇ ਨੇ, ਕੋਈ ਨਾ ਕੋਈ ਮਸਲੇ ਹੋਊਗੇ ਜਿਹੜੇ ਜਿਨ੍ਹਾਂ ਦੇ ਕਰਕੇ 12 ਮਿਸਲਾਂ ਬਣੀਆਂ ਸੀ ਜੀ। ਉਦੋਂ ਵੀ ਜੇ 12 ਮਿਸਲਾਂ ਬਣੀਆਂ ਸੀ ਤੇ ਜੇਕਰ 1799 ਦੇ ਵਿੱਚ ਲਾਹੌਰ ਦੇ ਉੱਤੇ ਕਬਜ਼ਾ ਹੁੰਦਾ, ਜਾਂ ਇਹ ਕਹਾਂਗੇ ਕਿ ਸਿੱਖ ਜਿਹੜਾ ਐਮਪਾਇਰ ਦੀ ਸ਼ੁਰੂਆਤ ਹੁੰਦੀ ਆ, ਸਿੱਖ ਸਾਮਰਾਜ ਰਾਜ ਦੀ ਜਿਹੜੀ ਸ਼ੁਰੂਆਤ ਹੁੰਦੀ ਆ, ਤੇ ਇਹਦਾ ਮਤਲਬ ਇਹ ਆ ਵੀ ਉਹਨਾਂ ਘੁੰਮਣ ਘੇਰੀਆਂ ਦੇ ਵਿੱਚੋਂ ਲੰਘ ਕੇ ਜਾਂ ਉਹਨਾਂ ਨੂੰ ਪਾਰ ਕਰਕੇ ਜਿਹੜਾ ਇਹ ਰਾਜ ਸਥਾਪਿਤ ਕੀਤਾ ਗਿਆ ਸੀਗਾ, ਜਿਨ੍ਹਾਂ ਦੇ ਵਿੱਚ ਸ਼ਹਾਦਤਾਂ ਵੀ ਹੋਈਆਂ ਸੀ, ਜਿਨ੍ਹਾਂ ਦੇ ਵਿੱਚ ਵਿਜ਼ਨ ਵੀ ਸੀਗਾ। ਉਹਨਾਂ ਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੋਈ ਸੀ ਕਿ ਹਾਂ ਭਾਈ ਰਾਜ ਜਿਹੜਾ ਹੈਗਾ ਆ ਉਹ ਜ਼ਰੂਰੀ ਆ। ਕਿਸੇ ਵੀ ਚੀਜ਼ ਦੇ ਲਈ ਕੋਈ ਵੀ ਤੁਸੀਂ ਆਪਣੀ ਗੱਲ ਨੂੰ ਫੈਲਾਉਣਾ ਚਾਹੁੰਦੇ ਆ ਤੇ ਤੁਹਾਡੇ ਕੋਲ ਸੱਤਾ ਜਿਹੜੀ ਹੈਗੀ ਆ ਉਹ ਹੋਣੀ ਜ਼ਰੂਰੀ ਆ।
ਬਹੁਤ ਸਾਰੇ ਸਾਡੇ ਲੋਕ ਇਹ ਕਹਿੰਦੇ ਵੀ ਗੁਰੂ ਸਾਹਿਬ ਨੇ ਜਿਹੜੀਆਂ ਸੀ ਲੜਾਈਆਂ ਸੱਤਾਂ ਲਈ ਨਹੀਂ ਸੀ ਕੀਤੀਆਂ, ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ 1708 ਦੇ ਵਿੱਚ 1707 ਦੇ ਵਿੱਚ ਜਦੋਂ ਉਹ ਤੋਰਿਆ ਗਿਆ ਜੀ, ਜਦੋਂ ਨੰਦੇੜ ਤੋਂ ਤੋਰਿਆ ਗਿਆ ਪੰਜਾਬ ਵੱਲ ਨੂੰ, ਕਿ ਉਹ ਕੀ ਉਹਨਾਂ ਨੂੰ ਕਹਿ ਕੇ ਤੋਰਿਆ ਗਿਆ ਸੀਗਾ ਕਿ ਰਾਜ ਸਥਾਪਨ ਨਹੀਂ ਕਰਨਾ। ਉਦੋਂ ਵੀ ਇਹ ਕਿਹਾ ਗਿਆ ਸੀਗਾ ਜੇ ਰਾਜ ਸਥਾਪਨ ਨਹੀਂ ਸੀ ਕਰਨਾ ਫਿਰ ਤੀਰ ਕਿਉਂ ਦਿੱਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ। ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਦੇ ਵਿੱਚ ਕਿਉਂ ਇੱਕ ਜਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਰੁਕਾ ਜਾਂ ਉਹਨਾਂ ਦਾ ਇੱਕ ਆਦੇਸ਼ ਦਿੱਤਾ ਗਿਆ ਕਿ ਇਹਨਾਂ ਦੇ ਨਾਲ ਫੌਜ ਤਿਆਰ ਕਰਨੀ ਆ। ਫੌਜ ਤਿਆਰ ਕੀ ਕਿਸੇ ਇੰਡਸਟਰੀ ਤਿਆਰ ਕਰਨ ਦੇ ਲਈ ਫੌਜ ਤਿਆਰ ਕੀਤੀ ਜਾਂਦੀ ਆ ਜੀ, ਫੌਜ ਤਿਆਰ ਕੀਤੀ ਜਾਂਦੀ ਆ ਰਾਜ ਦੇ ਲਈ, ਫੌਜ ਤਿਆਰ ਕੀਤੀ ਜਾਂਦੀ ਆ ਸੱਤਾ ਦੇ ਲਈ। ਬਾਕੀ ਇੰਟਰਪ੍ਰੀਟੇਸ਼ਨ ਤੁਸੀਂ ਕੀ ਕਰਦੇ ਹੋ ਕਿਸੇ ਈਵੈਂਟ ਦੀ, ਉਹ ਤੁਹਾਡੇ ਉੱਤੇ ਸਾਰਾ ਕੁਝ ਡਿਪੈਂਡ ਕਰਦਾ ਹੁੰਦਾ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਕਿਸੇ ਇਨਸੀਡੈਂਟ ਨੂੰ ਜਾਂ ਕਿਸੇ ਸਿਨੈਰੀਓ ਨੂੰ ਡਿਫਾਈਨ ਕਰਨਾ ਹੁੰਦਾ ਜਾਂ ਉਹਦਾ ਇੱਕ ਬਰਤਾਂਤ ਸਿਰਜਣਾ ਹੁੰਦਾ। ਸੋ ਉਸ ਸਮੇਂ ਦੇ ਵਿੱਚ ਵੀ ਇਹ ਲੋੜ ਸੀ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਮੁੱਢਲੇ ਐਕਸ਼ਨ ਜਾਂ ਜਿਹੜੇ ਉਹਨਾਂ ਦੇ ਅਖੀਰਲੇ ਦਿਨ ਸੀ ਜੀ, ਉਹਨਾਂ ਦੇ ਵਿੱਚ ਸਾਡੇ ਸਾਹਮਣੇ ਪ੍ਰਤੱਖ ਤੌਰ ਦੇ ਉੱਤੇ ਸਾਨੂੰ ਦਿਖਦੀ ਆ, ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਵੈਸੇ ਇਹ ਬੜੀ ਇੱਕ ਕੋਇਨਸੀਡੈਂਸ ਦੀ ਗੱਲ ਹੈਗੀ ਆ ਕਿ ਆਹੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਜੂਨ 7 ਨੂੰ ਹੁੰਦੀ ਆ 1716 ਨੂੰ, ਔਰ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਵੀ 300 ਸਾਲਾ ਜਿਹੜਾ ਮਹੀਨਾ ਹੈਗਾ। ਔਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਉਹ ਅਕਾਲ ਚਲਾਣਾ ਕਰਦੇ ਨੇ ਉਹਨਾਂ ਦਾ ਵੀ ਇਹ ਜਿਹੜਾ ਹੈਗਾ ਇੱਕ ਜੂਨ ਦਾ ਮਹੀਨਾ ਜਿਹੜਾ ਹੈਗਾ ਇੱਕ ਦਿਹਾੜਾ ਉਹ ਉੱਪਰਦਾ। ਸੋ ਜੇ ਅਸੀਂ ਦੋਨਾਂ ਦੀ ਵੀ ਕੜੀ ਨੂੰ ਜੋੜਦੇ ਹਾਂ 1707 ਤੋਂ ਲੈ ਕੇ ਜਾਂ 1716 ਤੋਂ ਵੀ ਅੱਗੇ ਜਾ ਕੇ ਹੀ ਤੋਰਦੇ ਆ ਤੇ ਸਿੱਖ ਸਾਈਕੀ ਦੇ ਮਨ ਦੇ ਵਿੱਚ ਰਾਜ ਕਰਨ ਦੀ ਇੱਛਾ ਜਿਹੜੀ ਸੀਗੀ ਉਹ ਬਹੁਤ ਪ੍ਰਬਲ ਸੀਗੀ। ਔਰ ਉਸੇ ਇੱਛਾ ਦੇ ਕਰਕੇ ਉਹ ਜਿਹੜੀ ਉਹਨਾਂ ਦੀ ਐਸਪੀਰੇਸ਼ਨ ਸੀਗੀਆਂ ਉਹ ਮੁਗਲਾਂ ਦੇ ਲਈ ਚੈਲੰਜ ਸੀ। ਔਰ ਇਹੀ ਕਾਰਨ ਸੀ ਕਿ ਘੱਲੂਘਾਰੇ ਜਿਹੜੇ ਦੋ ਉਹ ਵਾਪਰੇ ਨੇ। ਉਸ ਤੋਂ ਬਾਅਦ ਸੁਰਖਰੂ ਹੋ ਕੇ ਉਹ ਜਿਹੜਾ ਇੱਕ ਮਾੜਾ ਸਮਾਂ ਸੀ ਉਹਦੇ ਵਿੱਚੋਂ ਸੁਰਖਰੂ ਹੋ ਕੇ ਜਿਹੜੇ ਸਿੱਖ ਨੇ ਉਹ ਆਪਣੇ ਰਾਜ ਨੂੰ ਐਸਟੈਬਲਿਸ਼ ਕਰਦੇ ਆ। ਕੱਲਾ ਰਾਜ ਨੂੰ ਐਸਟੈਬਲਿਸ਼ ਕਰਦੇ ਹੀ ਨਹੀਂ, ਰਾਜ ਨੂੰ ਚਲਾ ਕੇ ਦਿਖਾਉਂਦੇ ਆ, ਰਾਜ ਦੀ ਐਡਮਿਨਿਸਟ੍ਰੇਸ਼ਨ ਨੂੰ ਚਲਾ ਕੇ ਦਿਖਾਉਂਦੇ ਆ, ਰਾਜ ਦੇ ਵਿੱਚ ਉਹਨੂੰ ਸੈਕੂਲਰ ਤਰੀਕੇ ਨਾਲ ਚਲਾ ਕੇ ਦਿਖਾਉਂਦੇ ਆ, ਰਾਜ ਨੂੰ ਉਹ ਬੜੇ ਫੇਅਰ ਤਰੀਕੇ ਨਾਲ ਇੱਕ ਚੈਸਟ ਤਰੀਕੇ ਨਾਲ ਇਨਸਾਫ ਜਿਹੜਾ ਹੈਗਾ ਹਰੇਕ ਬੰਦੇ ਨੂੰ ਦਿੱਤਾ ਜਾਂਦਾ। ਉਹਦੇ ਵਿੱਚ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਂਦੀਆਂ। ਕਿ ਸਾਡੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੋ ਮੁੱਲ 1799 ਦੇ ਵਿੱਚ ਗੰਢਿਆਂ ਦਾ ਉਦੋਂ ਸੀ ਜਾਂ ਜਿਹੜੀਆਂ ਕਮੋਡਿਟੀ ਸੀਗੀਆਂ ਉਦੋਂ ਸੀ, ਉਹੀ ਮੁੱਲ ਜਿਹੜਾ ਸੀਗਾ ਉਹੀ ਕੀਮਤ ਜਿਹੜੀ ਸੀਗੀ ਉਹ 1739 ਦੇ ਵਿੱਚ ਵੀ ਉਹੀ ਕੀਮਤ ਸੀ। ਕੀ ਮਤਲਬ ਇਹਦਾ ਮਤਲਬ ਕੋਈ ਇਨਫਲੇਸ਼ਨ ਜਿਹੜੀ ਸੀਗੀ ਉਹ ਨਹੀਂ ਸੀ ਉਸ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ। 80% ਜਿਹੜੇ ਲੋਕ ਜਾਂ ਜਿਹੜੀਆਂ ਕੁੜੀਆਂ ਖਾਸ ਤੌਰ ਦੇ ਉੱਤੇ ਜਿਹੜੀਆਂ ਫੀਮੇਲ ਸੀਗੀਆਂ ਉਹਨਾਂ ਨੂੰ ਇਹ ਜ਼ਰੂਰੀ ਸੀਗਾ, ਪੜ੍ਹਾਈ ਲਿਖਾਈ ਕਰਨੀ ਜ਼ਰੂਰੀ ਸੀ। ਔਰ 80% ਜਿਹੜੀਆਂ ਔਰਤਾਂ ਸਨ ਉਹ ਪੜ੍ਹੀਆਂ ਲਿਖੀਆਂ ਸਨ। ਔਰ ਪੜ੍ਹਾਈ ਲਿਖਾਈ ਦਾ ਕੀ ਕ੍ਰਾਈਟੀਰੀਆ ਸੀ ਕਿ ਉਹ ਲੋਕ ਅਰਜ਼ੀ ਨਵੀਸੀ ਕਰ ਸਕਦੇ ਹੋਣ। ਫਾਰਸੀ ਕਿਉਂਕਿ ਬੋਲੀ ਸੀ, ਫਾਰਸੀ ਦੇ ਵਿੱਚ ਉਹ ਅਰਜ਼ੀ ਨਵੀਸੀ ਕੀ ਆ, ਜਿਹੜੇ ਤੌਰ ਤਰੀਕੇ ਜਿਹੜੇ ਨੇ ਉਹ ਆਪਣੇ ਚੱਲਦੇ ਨੇ ਅਦਾਲਤਾਂ ਦੇ ਵਿੱਚ। ਅਸੀਂ ਆਪਣੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਲਾਉਂਦੇ ਆ ਤੇ ਸਾਨੂੰ ਕੋਈ ਚਿੱਠੀ ਆ ਜਾਂਦੀ ਅਦਾਲਤ, ਭਾਵੇਂ ਸਾਨੂੰ ਇੰਗਲਿਸ਼ ਆਉਂਦੀ ਹੋਵੇ ਚਾਹੇ ਨਾ, ਸਾਨੂੰ ਉਹ ਚਿੱਠੀ ਸਮਝਾਉਣ ਦੇ ਲਈ ਜਾਂ ਸਮਝਣ ਦੇ ਲਈ ਵਕੀਲਾਂ ਦੇ ਕੋਲ ਜਾਣਾ ਪੈਂਦਾ। ਔਰ ਇਹ ਇਤਿਹਾਸਕਾਰ ਇਹ ਦੱਸਦੇ ਨੇ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਲੋਕ ਸਨ ਉਹ ਪੰਜਵੀਂ ਜਮਾਤ ਦੇ ਜਿਹੜੇ ਬੱਚੇ ਸਨ ਉਹ ਅਰਜ਼ੀ ਨਵੀਸੀ ਕਰ ਲੈਂਦੇ ਸੀ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਇਹ ਅਸੀਂ ਕੱਢ ਸਕਦੇ ਹਾਂ ਕਿ ਲਿਟਰੇਸੀ ਦਾ ਉੱਥੋਂ ਦਾ ਕੀ ਲੈਵਲ ਸੀਗਾ। ਜੇ ਹੁਣ ਅਸੀਂ ਇਹ ਕਹਿੰਦੇ ਆ ਵੀ ਉੱਥੋਂ ਇਨਫਲੇਸ਼ਨ ਕੋਈ ਨਹੀਂ ਸੀ ਤੇ ਉੱਥੋਂ ਦੀ ਆਰਥਿਕਤਾ ਦਾ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆਰਥਿਕਤਾ ਕਿਹੋ ਜਿਹੀ ਹੋਊਗੀ। ਜੇ ਹੁਣ ਅਸੀਂ ਫੌਜ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਡੱਚ ਵੀ ਫੌਜੀ ਸੀ ਔਰ ਵੱਡੇ ਵੱਡੇ ਅਹੁਦਿਆਂ ਦੇ ਉੱਤੇ, ਮੁਸਲਮਾਨ ਵੀ ਫੌਜੀ ਸੀ ਵੱਡੇ ਵੱਡੇ ਅਹੁਦਿਆਂ ਦੇ ਉੱਤੇ। ਉਹਨਾਂ ਦੀ ਫੌਜ ਦੇ ਵਿੱਚ ਡਾਕਟਰ ਵੀ ਸੀ, ਉਹਨਾਂ ਦੀ ਫੌਜ ਦੇ ਵਿੱਚ ਜਿਹੜੀ ਸਿਖਲਾਈ ਸੀਗੀ ਉਹ ਲੇਟੈਸਟ ਸੀ। ਜੇ ਤੋਪਖਾਨਾ ਸੀ ਉਹ ਲੇਟੈਸਟ ਸੀ। ਕਿਉਂ? ਇਹਦਾ ਮਤਲਬ ਇਹ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇੱਕ ਫੌਜੀ ਐਕਿਊਮੈਨ ਵੀ ਸੀ, ਉਹਦੇ ਕੋਲ ਐਡਮਿਨਿਸਟ੍ਰੇਸ਼ਨ ਦਾ ਵੀ ਬਹੁਤ ਵੱਡਾ ਗੁਣ ਸੀ, ਉਹਦੇ ਕੋਲ ਇੱਕ ਜਸਟਿਸ ਸਿਸਟਮ ਵੀ ਬਹੁਤ ਵਿਆਪਕ ਸੀ। ਹੁਣ ਹੋਰ ਕੀ ਚੀਜ਼ਾਂ ਚਾਹੀਦੀਆਂ ਹੁੰਦੀਆਂ? ਸੋ
ਮੈਨੂੰ ਇਸ ਚੀਜ਼ ਤੋਂ ਬਹੁਤ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਹੁੰਦਾ ਕਿ ਸਾਡੀ ਉਹ ਹੈਰੀਟੇਜ ਆ ਜੀ, ਸਾਡੀ ਉਹ ਵਿਰਾਸਤ ਹੈ, ਸਾਡਾ ਉਹ ਵਿਰਸਾ ਆ, ਔਰ ਉਸੇ ਵਿਰਸੇ ਨੂੰ ਅਸੀਂ ਐਗਜ਼ਾਮਪਲ ਬਣਾ ਕੇ ਅਸੀਂ ਜਿਹੜਾ ਆਉਣ ਵਾਲਾ ਜਿਹੜਾ ਖਾਲਿਸਤਾਨ ਆ ਜਾਂ ਆਉਣ ਵਾਲਾ ਸਾਡਾ ਰਾਜ ਆ, ਅਸੀਂ ਉਹਨੂੰ ਸਿਰਜਣ ਦੀ ਜਿਹੜੀ ਕਾਮਨਾ ਵੀ ਕਰਦੇ ਹਾਂ ਔਰ ਉਸ ਚੀਜ਼ ਦਾ ਅਸੀਂ ਸੁਪਨਾ ਵੀ ਲੈਂਦੇ ਹਾਂ। ਸੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮੁੱਚੇ ਤੌਰ ਦੇ ਉੱਤੇ ਇਹ ਕਹਿ ਦਈਏ ਕਿ ਆਮ ਲੋਕਾਂ ਦਾ ਰਾਜ ਸੀ, ਪਰ ਅਨਫੋਰਚੂਨੇਟ ਸਾਡੇ ਸਿੱਖਾਂ ਦੇ ਵਿੱਚ ਇਹ ਵੀ ਹੈਗਾ ਕਿ ਜਿਹੜੀ ਵੀ ਚੀਜ਼ ਸਾਡੇ ਗੁਣ ਹੁੰਦੀ ਆ ਉਹ ਅਸੀਂ ਉਹਨਾਂ ਨੂੰ ਔਗਣ ਬਣਾ ਕੇ ਜਿਹੜਾ ਹੈਗਾ ਆ ਪੇਸ਼ ਕਰਨ ਦੇ ਵਿੱਚ ਆਪਣੀ ਸ਼ੋਭਾ ਜਿਹੜੀ ਆ ਉਹ ਜ਼ਿਆਦਾ ਸਮਝਦੇ ਆ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਹੋਵੇ। ਅਸੀਂ ਜਿਹੜੀਆਂ ਚੀਜ਼ਾਂ ਉਹਦੀਆਂ ਪਰਸਨਲ ਤੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਮੀਆਂ ਸੀ ਅਸੀਂ ਉਹਨਾਂ ਨੂੰ ਜ਼ਿਆਦਾ ਉਛਾਲਣਾ ਚਾਹੁੰਦੇ ਆ, ਰਾਦਰ ਕਿ ਅਸੀਂ ਇਹ ਦੇਖੀਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸਿੱਕਾ ਚਲਾਇਆ ਉਹ ਆਪਣਾ ਨਹੀਂ ਚਲਾਇਆ, ਉਹ ਗੁਰੂਆਂ ਦੇ ਨਾਮ ਦੇ ਉੱਤੇ ਸਿੱਕਾ ਚਲਾਇਆ। ਉਹ ਸਿੱਖ ਰਾਜ ਨੂੰ ਸਿੰਬੋਲਾਈਜ਼ ਕਰਦਾ ਹੈਗਾ, ਉਹ ਸੰਕੇਤ ਸਿੱਖ ਰਾਜ ਵੱਲ ਦਿੰਦਾ, ਔਰ ਇਹ ਚੀਜ਼ ਦਾ ਗੁਣ ਜਿਹੜਾ ਹੈਗਾ ਸਾਨੂੰ ਫੜ ਕੇ ਇਹ ਅੱਗੇ ਵਧਣਾ ਚਾਹੀਦਾ, ਨਾ ਕਿ ਜਿਹੜੀਆਂ ਖਾਮੀਆਂ ਨੇ ਖਾਮੀਆਂ ਸਾਨੂੰ ਜ਼ਰੂਰ ਚਿਤਾਰਨੀਆਂ ਚਾਹੀਦੀਆਂ। ਹਰਪ੍ਰੀਤ ਸਿੰਘ ਜੀ, ਮੈਂ ਤੁਹਾਡੇ ਕੋਲੋਂ ਤੁਸੀਂ ਬੜੇ ਸੋਹਣੇ ਪੁਆਇੰਟਸ ਰੇਜ਼ ਕੀਤੇ ਨੇ, ਆਪਣਾ ਲਿਟਰੇਸੀ ਦਾ, ਇਨਫਲੇਸ਼ਨ ਦਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਦਾ, ਐਡਮਿਨਿਸਟ੍ਰੇਸ਼ਨ ਦਾ ਜਿਵੇਂ ਉਹਨਾਂ ਨੇ ਕੰਟਰੋਲ ਕੀਤਾ। ਜਦੋਂ ਅਸੀਂ ਬਲਕਿ ਸਾਡੇ ਇਤਿਹਾਸ ਨੂੰ ਦੇਖਦੇ ਹਾਂ ਤੇ ਜਿਹੜੀ ਅੱਜ ਦੀ ਸਿੱਖ ਕੌਮ ਦੀ ਸਥਿਤੀ ਨੂੰ ਦੇਖਦੇ ਹਾਂ, ਅੱਜ ਉਹ ਸਮਾਂ ਹੈਗਾ ਪ੍ਰੈਕਟੀਕਲੀ ਕਿ ਸਾਨੂੰ ਕੋਈ ਚਿੱਤ ਚੇਤਾ ਵੀ ਨਹੀਂ ਹੈਗਾ ਸਿੱਖ ਕੌਮ ਨੂੰ ਕਿ ਸਾਡਾ ਇਤਿਹਾਸ ਜਾਂ ਸਿੱਖ ਕੌਮ ਦਾ ਇਤਿਹਾਸ ਕੀ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਸਾਨੂੰ ਕਿਸੇ ਨੂੰ ਪਤਾ ਹੋਵੇ, ਇਸ ਗੱਲ ਦੀ ਵੀ ਕੋਈ ਐਗਜ਼ਾਮਪਲ ਨਹੀਂ ਮਿਲਦੀ ਹੈਗੀ। ਬਲਕਿ ਜਿਹੜੀਆਂ ਹਿਸਟੋਰਿਕ ਇਮਾਰਤਾਂ ਵਗੈਰਾ ਹੈਗੀਆਂ ਨੇ ਉਹਨਾਂ ਦੀ ਕਿਤੇ ਕੋਈ ਸਾਂਭ ਸੰਭਾਲ ਨਹੀਂ ਹੈਗੀ, ਉਹ ਢਹਿ ਢੇਰੀ ਹੋ ਰਹੀਆਂ ਨੇ। ਤਾਂ ਜਿਹੜੀ ਅੱਜ ਦੀ ਸਿੱਖ ਕੌਮ ਦੀ ਸਥਿਤੀ ਹੈ ਇਹਨੂੰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ? ਇਹਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਤੋਂ ਸਿੱਖ ਕੌਮ ਕਿਵੇਂ ਇੰਸਪੀਰੇਸ਼ਨ ਲੈ ਸਕਦੀ ਹੈ? ਇਸ ਗੱਲ ਦਾ ਜਵਾਬ ਦਿਓ ਥੋੜਾ ਜਿਹਾ ਵਿਸਥਾਰ ਨਾਲ, ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਜੀ। ਭਾਜੀ ਇਹ ਜਿੰਨਾ ਕੁ ਸਵਾਲ ਬਰੀਫਲੀ ਸੌਰੀ, ਮੇਰਾ ਖਿਆਲ ਹੈ ਵੀ ਜੇ ਤਾਂ ਦੋ ਸ਼ਬਦਾਂ ਦੇ ਵਿੱਚ ਇਹ ਗੱਲ ਕਰਨੀ ਹੋਵੇ, ਜਿੰਨੀ ਦੇਰ ਤੱਕ ਅਸੀਂ ਆਪਣੇ ਵਿਰਾਸਤ ਦੇ ਉੱਤੇ, ਆਪਣੇ ਵਿਰਸੇ ਦੇ ਉੱਤੇ ਮਾਣ ਨਹੀਂ ਕਰਨਾ ਸਿੱਖ ਸਕਦੇ, ਉਨੀ ਦੇਰ ਤੱਕ ਅਸੀਂ ਚਾਹੇ ਜਿੱਡੀਆਂ ਮਰਜ਼ੀ ਇਬਾਦਤਾਂ ਸਿਰਜ ਲਈਏ, ਚਾਹੇ ਜਿੱਡੇ ਮਰਜ਼ੀ ਅਸੀਂ ਵਰਤਾਂਤ ਸਿਰਜ ਲਈਏ, ਚਾਹੇ ਜਿੱਡੀਆਂ ਮਰਜ਼ੀ ਜਿਹੜੀਆਂ ਪਰਿਭਾਸ਼ਾਵਾਂ ਸਿਰਜ ਲਈਏ, ਉਹਨਾਂ ਦਾ ਕੋਈ ਫਰਕ ਨਹੀਂ ਪੈਣਾ ਜੀ। ਜਿੰਨੀ ਦੇਰ ਤੱਕ ਸਾਨੂੰ ਇਹ ਮਾਣ ਨਹੀਂ ਹੁੰਦਾ, ਜੋ ਸਾਨੂੰ ਇਸ ਗੱਲ ਦੀ ਲੋੜ ਮਹਿਸੂਸ ਨਹੀਂ ਹੁੰਦੀ ਕਿ ਸਾਨੂੰ ਰਾਜ ਚਾਹੀਦਾ, ਉਨੀ ਦੇਰ ਤੱਕ ਜਿਹੜਾ ਹੈਗਾ ਰਾਜ ਦੀ ਮੇਰਾ ਖਿਆਲ ਗੱਲ ਕਰਨਾ ਵੀ ਸਾਨੂੰ ਇਹ ਲੱਗਣਾ ਵੀ ਜਿਵੇਂ ਇੱਕ ਨਾਈਟਮੇਅਰ ਵਾਂਗ ਇੱਕ ਡਰਾਵਣਾ ਸੁਪਨਾ ਹੈ। ਮੈਂ ਤਾਂ ਹੀ ਇਹ ਪਹਿਲਾਂ ਇਹ ਕਹਿ ਚੁੱਕਾ ਕਿ ਸਾਨੂੰ ਸਿੱਖਾਂ ਨੂੰ ਇਸ ਗੱਲ ਨੂੰ ਯਕੀਨੀ ਕਰਨਾ ਪੈਣਾ, ਇਸ ਗੱਲ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣਾ ਪੈਣਾ ਕਿ ਕੋਈ ਵੀ ਬੰਦਾ, ਕੋਈ ਵੀ ਕੌਮ ਜਿਹੜੀ ਹੈਗੀ ਆ ਉਹ ਇਕੱਠੀ ਹੋ ਕੇ ਵੱਡੇ ਤੋਂ ਵੱਡਾ ਕੋਈ ਵੀ ਜਿਹੜਾ ਹੈਗਾ ਟਾਰਗੇਟ ਉਹ ਅਚੀਵ ਕਰ ਸਕਦੀ ਆ। ਅਦਰਵਾਈਜ਼ ਚਾਹੇ ਸਾਡੇ ਕੋਲ ਇਤਿਹਾਸ ਦੇ ਵਿੱਚ, ਸਾਡੀ ਵਿਰਾਸਤ ਦੇ ਵਿੱਚ ਜਿੱਤੇ ਮਰਜ਼ੀ ਗੁਣ ਹੋਣ, ਜਦੋਂ ਅਸੀਂ ਉਹਨਾਂ ਗੁਣਾਂ ਦੇ ਉੱਤੇ ਮਾਣ ਹੀ ਨਹੀਂ ਮਹਿਸੂਸ ਕਰ ਪਾਉਂਦੇ, ਉਨੀ ਦੇਰ ਤੱਕ ਮੇਰਾ ਖਿਆਲ ਅਸੀਂ ਕਿਸੇ ਅਚੀਵਮੈਂਟ ਵੱਲ ਵੀ ਜਾ ਨਹੀਂ ਸਕਦੇ। ਸੋ ਜਿਹੜਾ ਤਾਂ ਮੇਰਾ ਖਿਆਲ ਨਹੀਂ ਵੀ ਇਹ ਚੀਜ਼ ਨੂੰ ਅਸੀਂ ਵਿਸਥਾਰ ਦੇ ਨਾਲ ਇਹ ਕਹਿ ਸਕਦੇ ਹਾਂ ਵੀ ਤੁਹਾਡੇ ਅੱਗੇ ਆਪਾਂ ਕੋਈ ਹਾਈਪੋਥੇਸਿਸ ਪੇਸ਼ ਕਰੀਏ ਵੀ ਹਾਂ ਭਾਈ ਏਦਾਂ ਕਰਨਾ ਚਾਹੀਦਾ, ਸਾਨੂੰ ਮਿਲਟਰੀ ਸਿਰਜਣੀ ਚਾਹੀਦੀ, ਸਾਨੂੰ ਇਕਨੋਮੀ ਦੇ ਵਿੱਚ ਪੈਰ ਆਪਣੇ ਪਸਾਰਨੇ ਚਾਹੀਦੇ ਆ। ਦੇਖੋ ਜਿਵੇਂ ਉਹ ਪਹਿਲਾਂ ਗੱਲ ਉਹ ਕੀਤੀ ਆ ਵੀ ਸਾਡੇ ਜਿਹੜੇ ਸਿੱਖ ਨੇ, ਸਿੱਖ ਬਹੁਤ ਅਮੀਰ ਨੇ ਪਰ ਸਿੱਖੀ ਗਰੀਬ ਹੈ, ਉਹਨਾਂ ਦੀ ਸਿੱਖੀ ਗਰੀਬ ਆ। ਇਹਦਾ ਮਤਲਬ ਕੀ ਆ? ਬਹੁਤ ਵੱਡੀ ਗੱਲ ਹੈ ਇਹ ਕਿ ਸਿੱਖ ਅਮੀਰ ਨੇ ਪਰ ਸਿੱਖੀ ਗਰੀਬ ਆ। ਕਿਉਂ ਸਿੱਖੀ ਗਰੀਬ? ਆਈਡੀਅਲੀ ਜਾਂ ਆਈਡੀਓਲੋਜੀ ਵਾਈਜ਼ ਉਹ ਗਰੀਬ ਨਹੀਂ ਹੈਗੀ। ਜਿਹੜਾ ਸਾਡਾ ਵਿਰਸਾ ਜਾਂ ਸਾਡੀ ਵਿਰਾਸਤ, ਉਹ ਇਤਿਹਾਸਕ ਪਹਿਲੂਆਂ ਨੂੰ ਜਦੋਂ ਅਸੀਂ ਮੁੱਖ ਰੱਖਦੇ ਹਾਂ ਤੇ ਉਸ ਤੌਰ ਦੇ ਉੱਤੇ ਉਹ ਗਰੀਬ ਨਹੀਂ ਹੈ, ਪਰ ਕਿਉਂਕਿ ਅਸੀਂ ਮਾਣ ਕਰਨਾ ਛੱਡ ਦਿੱਤਾ ਤੇ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਕਲੈਕਟਿਵ ਤੌਰ ਦੇ ਉੱਤੇ ਗਰੀਬ ਆ। ਫੋਰ ਐਗਜ਼ਾਮਪਲ ਜਦੋਂ ਅਸੀਂ ਕਹਿੰਦੇ ਆ ਵੀ ਸਾਨੂੰ ਰਾਜ ਚਾਹੀਦਾ ਹੁੰਦਾ,
ਤੇ ਅਸੀਂ ਇੱਕ ਵੱਖਰੇ ਵਰਤਾਂਤ ਉੱਤੇ ਨੈਰੇਟਿਵ ਇੱਕ ਸਿਰਜ ਲੈਂਦੇ ਆ ਕਿ ਸਾਨੂੰ ਇੱਕ ਛੋਟੇ ਜਿਹੇ ਰਾਜ ਦੀ ਕੀ ਲੋੜ ਆ, ਸਾਨੂੰ ਤਾਂ ਪੂਰੇ ਵਰਲਡ ਨੂੰ ਖਾਲਿਸਤਾਨ ਬਣਾਉਣਾ ਚਾਹੀਦਾ। ਸੋ ਇਹ ਕਿਹੜੀਆਂ ਗੱਲਾਂ ਅਸੀਂ ਸਿਰਜਣਾ ਚਾਹੁੰਦੇ ਆ ਵੀ ਨਾ ਨੌਮਰ ਤੇਲ ਹੋਵੇ ਨਾ ਰਾਧਾ ਨੱਚੇ। ਤੁਹਾਡੇ ਕੁੱਟ ਪੈ ਰਹੀ ਆ, ਤੁਹਾਡੇ ਦਿੱਲੀ ਦੇ ਤੱਕ ਅੱਜ ਤੁਸੀਂ 30 ਸਾਲ ਹੋ ਗਏ ਆ ਤੁਹਾਨੂੰ ਲੜਦਿਆਂ, 3 ਦਹਾਕੇ ਹੋ ਗਿਆ, ਤੁਸੀਂ ਇੱਕ ਕਿਸੇ ਗੁੰਡੇ ਨੂੰ ਫਾਂਸੀ ਨਹੀਂ ਉੱਤੇ ਲਵਾ ਸਕੇ। ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਵੀ ਅਸੀਂ ਜੀ ਪੂਰੇ ਵਰਲਡ ਨੂੰ ਖਾਲਿਸਤਾਨ ਬਣਾਓ। ਇਹਨਾਂ ਗੱਲਾਂ ਤੋਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੇ ਪੁੱਟ ਪੈ ਰਹੀ ਆ, ਤੁਹਾਡੀ ਆਰਥਿਕਤਾ ਜਿਹੜੀ ਹੈਗੀ ਆ ਉਹ ਨੇਸਤੋ ਨਬੂਦ ਕੀਤੀ ਜਾ ਰਹੀ ਆ, ਤੁਹਾਡੀ ਜਵਾਨੀ ਜਿਹੜੀ ਹੈਗੀ ਆ ਉਹ ਦਿਸ਼ਾਹੀਣ ਹੋ ਰਹੀ ਆ। ਉੱਥੋਂ ਉਹਨਾਂ ਦੀਆਂ ਪਾਵਰ ਜਿਹੜੀਆਂ ਹੈਗੀਆਂ, ਉਹਨਾਂ ਦੀ ਜਿਹੜੀ ਸ਼ਕਤੀ ਆ ਉਹ ਖਤਮ ਕੀਤੀ ਜਾ ਰਹੀ ਆ। ਤੁਸੀਂ ਇਹ ਵੀ ਅੱਗੇ ਸਾਹਮਣੇ ਆ ਰਿਹਾ ਕਿ ਜਿਹੜੀ ਮੈਡੀਕਲ ਤੌਰ ਦੇ ਉੱਤੇ ਜਾਂ ਜਿਹੜੀ ਸਰੀਰਕ ਤੌਰ ਦੇ ਉੱਤੇ ਜਿਹੜੇ ਸਾਡੇ ਲੋਕ ਨੇ ਉਹ ਬੱਚੇ ਪੈਦਾ ਕਰਨ ਤੋਂ ਅਸਮਰਥ ਨੇ। ਤੇ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਵੀ ਪੂਰੇ ਵਰਲਡ ਨੂੰ ਤੁਸੀਂ ਖਾਲਿਸਤਾਨ ਬਣਾ ਲਓਗੇ। ਔਰ ਤੁਸੀਂ ਪਹਿਲਾਂ ਇੱਕ ਥਾਂ ਦੇ ਉੱਤੇ ਸਾਨੂੰ ਇੱਕ ਰਾਜ ਸਿਰਜਣਾ ਪੈਣਾ ਜੀ। ਉਸ ਚੀਜ਼ ਤੋਂ ਬਾਅਦ ਤੁਸੀਂ ਇਹ ਹਿਸਾਬ ਲਾਓ, ਖਾਸ ਕਰਕੇ ਉਹ ਜਿਹੜੇ ਮਿਲੀਅਨ ਬਿਲੀਅਨ ਦੇ ਵਿੱਚ ਸੋਚਦੇ ਨੇ ਨਾ ਲੋਕ, ਉਹ ਇਹ ਹਿਸਾਬ ਲਾ ਕੇ ਦੇਖੋ ਕਿ ਜੇਕਰ ਸਾਡਾ ਆਪਣਾ ਮੁਲਕ ਹੋਵੇ ਤੇ ਸਾਡੇ ਜਿਹੜੇ ਸਫਾਰਤੀ ਜਾਂ ਸਾਡੇ ਜਿਹੜੇ ਸਫੀਰੀ ਸੰਬੰਧ ਕਿਹਨਾਂ ਦੇਸ਼ਾਂ ਦੇ ਨਾਲ ਹੋਣਗੇ। 200 ਦੇ ਕਰੀਬ ਦੇਸ਼ਾਂ ਦੇ ਨਾਲ ਸਾਡੇ ਸਫੀਰੀ ਸੰਬੰਧ ਹੋਣਗੇ ਸਿੱਧੇ। ਅਸੀਂ ਜਿੱਥੋਂ ਚਾਹੀਏ ਅਸੀਂ ਇੰਡਸਟਰੀ ਆਪਣੇ ਪੰਜਾਬ 'ਚ ਲਿਆ ਸਕਦੇ ਹਾਂ, ਆਪਣੇ ਖਾਲਿਸਤਾਨ 'ਚ ਲਿਆ ਸਕਦੇ ਹਾਂ। ਜਿੱਥੋਂ ਚਾਹੀਏ ਅਸੀਂ ਜਿਹੜੀ ਆਪਣੀ ਸੋਚ ਜਿਹੜੀ ਹੈਗੀ ਆ ਉਹ ਦੂਸਰੇ ਦੇਸ਼ਾਂ ਦੇ ਨਾਲ ਆਪਣੀ ਸਾਂਝੀ ਕਰ ਸਕਦੇ ਹਾਂ। ਜੀ ਹਰਪ੍ਰੀਤ ਸਿੰਘ ਜੀ, ਮੈਂ ਤੁਹਾਨੂੰ ਇੰਟਰਪਟ ਕਰੂੰਗਾ, ਇੱਥੇ ਸਾਡਾ ਸਮਾਂ ਸਮਾਪਤ ਹੋ ਰਿਹਾ। ਤੁਸੀਂ ਇਸ ਬਾਰੇ ਸਾਨੂੰ ਜਾਣਕਾਰੀ ਦਿੱਤੀ, ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਇਸ ਦੇ ਨਾਲ ਤੁਹਾਡਾ ਸ਼ੁਕਰੀਆ ਜੀ। ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ, ਜਿਵੇਂ ਕਿ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸਾਨੂੰ ਸਾਡੀ ਵਿਰਾਸਤ ਤੇ ਸਾਡੇ ਇਤਿਹਾਸ ਤੇ ਮਾਣ ਕਰਨ ਦੀ ਲੋੜ ਹੈ, ਪਰ ਮਾਣ ਕਰਨ ਤੋਂ ਪਹਿਲਾਂ ਵੀ ਸਾਨੂੰ ਉਹਨੂੰ ਪੜ੍ਹਨ ਦੀ, ਸਮਝਣ ਦੀ ਤੇ ਵਾਚਣ ਦੀ ਲੋੜ ਹੈ। ਜੇ ਅਸੀਂ ਉਹਨੂੰ ਸਮਝਾਂਗੇ, ਦੇਖਾਂਗੇ, ਵਿਚਾਰਾਂਗੇ ਤਾਂ ਕਿਤੇ ਜਾ ਕੇ ਉਹ ਸਾਡੇ ਅੰਦਰ ਵਸੂ ਤੇ ਅਸੀਂ ਉਹਦੇ ਤੇ ਮਾਣ ਕਰ ਸਕਾਂਗੇ। ਫਿਰ ਕਿਤੇ ਜਾ ਕੇ ਅਸੀਂ ਕੁਝ ਕਲੈਕਟਿਵਲੀ, ਕੁਝ ਇਕੱਠੇ ਹੋ ਕੇ ਕਰਨ ਦਾ ਮਨ ਬਣਾ ਸਕਾਂਗੇ। ਇਹ ਅੱਜ ਸਾਡੀ ਸਿੱਖ ਕੌਮ ਦੀ ਮੈਂ ਸਮਝਦਾ ਕਿ ਲੋੜ ਹੈਗੀ ਹੈ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।